ਜੱਜ ਜਾਨੀ ਸਾਹਿਬ ਦਾ ਇਹ ਬੜਾ ਵਾਧਾ, ਉਹਨਾਂ ਨੇ ਨਵੇਂ ਮੁੰਡਿਆਂ ਨੂੰ ਬਹੁਤ ਚਾਂਸ ਦਿੱਤਾ ਔਰ ਲਿਆਂਦਾ ਅੱਗੇ, ਔਰ ਉਹ ਮੁੰਡੇ ਫਿਰ ਉਹਨਾਂ ਨੇ ਐਸੇ ਕਾਰੀਗਰ ਕੀਤੇ YouTube ਤੇ ਬਾਅਦ ਚ ਆਈ। ਕਰਮ ਸਾਹਿਬ ਤੁਸੀਂ ਗੱਲ ਕਰੋ, ਨਹੀਂ ਯਾਰ ਬੋਲਣ ਡਿਆ ਯਾਰ ਜਿਹੜਾ ਹੁੰਦਾ ਨਾ ਬਸ ਨਹੀਂ, ਮੈਂ ਇਹ ਕਹਿ ਰਿਹਾ ਕਿ ਵੇਖੋ ਉਸਤਾਦ ਵੱਲੋਂ ਤੇ ਕੋਈ ਗੱਲ ਨਹੀਂ ਹੁੰਦੀ। ਸਰ ਪਲੀਜ਼ ਲੀਵ ਦਿਸ ਟੌਪਿਕ। ਆਈ ਕੈਨ ਮਾਸ਼ਾਅੱਲਾ ਉਸਤਾਦ ਬੜੀ ਮੈਂ ਕਹਿੰਦਾ ਕਿ ਮੇਰੇ ਮੈਂ ਨਾ ਦੈਟਸ ਅ ਸ਼ਿਵਰਿੰਗ ਪੁਆਇੰਟਡ ਫॉर ਦ ਕੰਬਲ ਲੱਗ ਪੈਂਦੇ। ਤੁਹਾਡੀ ਇੰਗਲਿਸ਼ ਦੀ ਜ਼ਿਆਦਾ ਸਮਝ ਵੀ ਨਹੀਂ ਨਾ ਆਣੀ ਲੋਕਾਂ ਨੇ, ਕੋਈ ਤੁਹਾਨੂੰ ਬਹੁਤ ਵਿਆਹ ਕਰਾਚੀ ਬਰਾਤ ਗਈ ਫਿਰ? ਨਹੀਂ ਕਰਾਚੀ ਨਹੀਂ ਸੀ ਗਈ, ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਉਹ ਬਾਅਦ ਦੇ ਵਿੱਚ ਉਹ ਫੈਸਲਾਬਾਦ ਸ਼ਿਫਟ ਹੋ ਗਏ ਸਨ। ਫਿਰ ਉਦੋਂ ਮੇਰੀ ਉੱਥੇ ਸ਼ਾਦੀ ਹੋਈ ਤੇ ਦੈਟਸ ਵੈਰੀ ਟਰਨਿੰਗ ਪੁਆਇੰਟ ਯਾਰ, ਮੇਰੀ ਜ਼ਿੰਦਗੀ ਚੇਂਜ ਹੋਈ। ਉਹਨੇ ਕਿਹਾ ਕਿ 50 ਲੱਖ ਰੁਪਏ ਤੂੰ ਕਹਿੰਦਾ, ਤੂੰ ਕਰੋੜ ਰੁਪਏ ਲਿਖ ਲੈ ਬੇਟਾ ਤੋਲਣ ਲਈ, ਭਾਬੀ ਨੂੰ ਤੋਲਣ ਲਈ। ਇਹ ਤੇ ਗਲਤ ਗੱਲ ਹੈ, ਦੈਟਸ ਰੋਂਗ ਵੇ ਫॉर ਦ ਡਰਾਈਵਿੰਗ ਫॉर ਦ ਡਰਾਈਵਿੰਗ। ਰੱਖ ਲਏ ਉਹਨਾਂ ਨੇ, ਸਾਰਾ ਕੁਝ ਹੋ ਗਿਆ। ਦੈਟਸ ਵੈਰੀ ਕੰਪਲੈਕਸ਼ਨ ਵਿਦ ਮਾਈ ਸਾਹਿਬ। 4 ਲੜਕੀਆਂ, ਹਾਂਜੀ ਹਾਂਜੀ, 4 ਆ ਕੇ ਰੋਈਆਂ ਸੀ। ਫਿਰ ਉਹਨੇ ਹਜ਼ਾਰਾਂ ਖੁਆਇਸ਼ ਐਸੀ ਕਿ ਹਰ ਖੁਆਇਸ਼ ਪੇ ਦਮ ਨਿਕਲੇ, ਬਹੁਤ ਨਿਕਲੇ, ਅਰਮਾਂ ਕਮ ਨਿਕਲੇ। ਕਹਿੰਦੀ ਮੇਰੀ ਜ਼ਿੰਦਗੀ 'ਚ ਸਾਰੀ ਖੁਆਇਸ਼ ਪੂਰੀ ਹੋਈ, ਲੇਕਿਨ ਫੈਸਲ ਮੇਰੀ ਜ਼ਿੰਦਗੀ 'ਚ ਕੈਮਰੇ ਤੋੜ ਦੇ। ਅੱਲਾ ਰਹਿਮ ਕਰੇ, ਕਦ ਅੱਲਾ ਰਹਿਮ ਕਰੇ। ਕੀ ਮਸਲਾ ਇਹ ਕਿਹੜਾ ਕੀਤਾ, ਕਿਹੜੇ ਕਰਨ ਲਿਆ? ਨਹੀਂ ਫਿਰ ਉਹਨਾਂ ਨੇ ਭਾਈ, ਮੈਂ ਉਹਨਾਂ ਨੂੰ ਕਿਹਾ ਮੈਂ ਕਿ ਜੀ ਮੇਰੇ ਉਸਤਾਦ ਜੀ ਹੈ। ਮੈਨੂੰ ਕਹਿੰਦੇ, ਫਿਰ ਜਾਨੀ ਸਾਹਿਬ ਕਹਿੰਦੇ ਅੱਛਾ ਜੀ ਫੈਸਲਾ? ਮੈਂ ਕਿਹਾ ਹਾਂਜੀ ਉਸਤਾਦ ਜੀ ਮੰਨ ਲਿਆ, ਬਸ ਰਸਮ ਕਰਨੀ। ਵਾਹ ਵਾਹ ਵਾਹ, ਠੀਕ ਹੈ। ਫਿਰ ਉਹ ਰਸਮ ਕੀਤੀ, ਫਿਰ ਉਹ ਬੜੀ ਲਗਜ਼ਰੀ ਰਸਮ ਸੀਗੀ, ਫੈਸਲਾਬਾਦ 'ਚ ਹੋਈ। ਮਾਸ਼ਾਅੱਲਾ ਸਾਰੇ ਐਕਟਰਾਂ ਨੂੰ ਪਤਾ ਹੈ ਕਿ ਮੈਂ ਉਸਤਾਦ ਹੋਰਾਂ ਨੂੰ ਇੱਕ ਰਸਮ ਹੁੰਦੀ ਹੈ ਜਿਹੜੀ ਜੀ ਜੀ। ਫਿਰ ਉਹ ਰਸਮ ਕੀਤੀ, ਫਿਰ ਮੈਂ ਉਹਨਾਂ ਦੇ ਚਿਹਰੇ ਸਾਏ ਹੋਏ। ਮੈਨੂੰ ਕਹਿੰਦੇ ਜੱਜ ਜਾਨੀ ਸਾਹਿਬ ਦਾ ਇਹ ਬੜਾ ਵਾਧਾ, ਉਹਨਾਂ ਨੇ ਨਵੇਂ ਮੁੰਡਿਆਂ ਨੂੰ ਬਹੁਤ ਚਾਂਸ ਦਿੱਤਾ ਔਰ ਲਿਆਂਦਾ ਅੱਗੇ, ਔਰ ਉਹ ਮੁੰਡੇ ਫਿਰ ਉਹਨਾਂ ਨੇ ਐਸੇ ਕਾਰੀਗਰ ਕੀਤੇ ਨੇ, ਬੜੇ ਤੇਜ਼ ਹੋਏ ਨੇ, ਬੜੇ ਕਾਰੀਗਰ ਹੋਏ ਨੇ ਸਾਰੇ ਇਸ ਤਰ੍ਹਾਂ। ਬਿਲਕੁਲ ਇੰਜ ਹੀ। ਔਰ ਕੈਸੇ ਅੱਲਾਹ ਤਾਲਾ ਨੇ ਉਸ ਬੰਦੇ ਦੇ ਨਸੀਬ ਪਾਏ ਨੇ। ਬੰਦਾ ਖੁਦ ਵੀ ਬਹੁਤ ਅੱਛਾ, ਬਹੁਤ ਅੱਛੇ। ਉਹਦੇ ਵਿੱਚ ਨਾ ਜੀ ਸਾਡਾ ਤੇ ਬਹੁਤ ਅੱਛਾ ਯਾਰ ਦੋਸਤ ਤੇ ਭਰਾ ਹੈ ਸਾਡਾ ਇਸ ਤਰ੍ਹਾਂ। ਮੈਂ ਕਹਿੰਦਾ ਅਸੀਂ ਫੀਲਡ 'ਚ ਰਹਿ ਕੇ, ਅਸੀਂ ਮਤਲਬ ਕਿ ਜਿੰਨੇ ਵੀ ਕੰਮ ਕਰ ਰਹੇ ਨੇ, ਜਿੰਨੇ ਵੀ ਸਾਰੇ ਫਨਕਾਰ ਕੰਮ ਕਰ ਰਹੇ, ਫੀਲਡ 'ਚ ਰਹਿ ਕੇ ਉਹਨੇ ਬੱਚੇ ਤਿਆਰ ਨਹੀਂ ਕੀਤੇ ਜਿੰਨੇ ਉਹਨਾਂ ਨੇ ਇਸ ਫੀਲਡ ਤੋਂ ਹਟ ਕੇ, ਮਤਲਬ ਕਿ YouTube ਤੇ ਬਾਅਦ 'ਚ ਆਈ। YouTube ਤੇ ਜਦੋਂ ਆਉਣ ਤੋਂ ਬਾਅਦ ਉਹਨਾਂ ਨੇ ਰੋਡ ਤੇ ਕੱਢਿਆ, ਮਹੱਲਿਆਂ 'ਚ ਚਲੇ ਗਏ, ਜਾ ਕੇ ਮਾਈਕ ਲੈ ਕੇ ਆਪਸ ਵਿੱਚ ਮੈਚ ਪਵਾਤੇ ਤੇ ਉੱਥੇ ਲੋਕਾਂ ਦਾ ਧਿਆਨ ਪੈ ਗਿਆ, ਯਾਰ ਇਹ ਮੁੰਡੇ ਨੇ ਬੜੀ ਅੱਛੀ ਗੱਲ। ਕਈ ਫਿਰ ਉੱਥੋਂ ਹੀ ਉਹਨਾਂ ਨਾਲ ਜੋੜੇ, ਉੱਥੋਂ ਹੀ ਫਿਰ ਉਹ ਅੱਗੋਂ ਕਰਦੇ ਕਈ ਅੱਗੇ ਫਿਰ ਨੈਸ਼ਨਲ TV ਤੇ ਚਲੇ ਗਏ, ਇਸ ਤਰ੍ਹਾਂ ਵੱਡੇ TV ਤੇ ਚਲੇ ਗਏ। ਉਹਨਾਂ ਨੇ ਜਾ ਕੇ ਕੰਮ ਕੀਤਾ ਮਾਸ਼ਾਅੱਲਾ। ਜਿਵੇਂ ਤੁਸੀਂ ਮੁਜ਼ਾਕਰਾਤ 'ਚ ਆਏ ਹੋ, ਖੈਰ ਤੁਸੀਂ ਤੇ ਪਹਿਲੇ ਮਸਤਾਨਾ ਸਾਹਿਬ ਦੇ ਸ਼ਾਗਿਰਦ ਹੋ, ਫਿਰ ਇਹਨਾਂ ਦੇ ਹੋ ਗਏ। ਨਹੀਂ, ਮਸਤਾਨਾ ਸਾਹਿਬ ਦਾ ਉਹਨਾਂ ਪੁੱਤਰ ਬਣਾ ਲਿਆ ਸੀ ਤੁਹਾਨੂੰ। ਮੈਂ ਉਹਨਾਂ ਦੇ ਸ਼ਾਗਿਰਦ ਨਹੀਂ ਹੋਇਆ, ਸ਼ਾਗਿਰਦ ਮੈਂ ਇਹਨਾਂ ਦਾ ਹੀ ਹੋਇਆ। ਸ਼ਾਗਿਰਦ ਇਹਨਾਂ ਦਾ ਹੀ ਹੋਇਆ, ਉਹਨਾਂ ਨੇ ਨਹੀਂ ਹੈ, ਉਹਨਾਂ ਕਿਹਾ ਕਿ ਨਹੀਂ ਉਹਨਾਂ ਨੇ ਨਹੀਂ ਕਿਹਾ ਕਿ ਯਾਰ ਨਹੀਂ ਮੈਂ ਹੁਣ, ਮੈਨੂੰ ਨਾ ਕਿਸੇ ਨੇ ਨਹੀਂ ਸੀ ਕਰਨੀ। ਨਹੀਂ ਉਦੋਂ ਹੋਣਾ ਨਾ ਕੋਈ ਮਸਲਾ ਹੋਣਾ ਕਿ ਜਿਹਦੀ ਵਜ੍ਹਾ ਤੋਂ ਉਹਨਾਂ ਨੇ ਕਿਹਾ ਕਿ ਯਾਰ ਠੀਕ ਹੈ ਬਸ ਹੁਣ ਜੀ। ਯਾਰ ਕਰਮ ਸਾਹਿਬ ਤੁਸੀਂ ਗੱਲ ਕਰੋ, ਹੋਰ ਕੋਈ ਗੱਲ ਸਵਾਲ ਕਰੋ। ਤੇ ਸਜਾਦ ਜਾਨੀ ਸਾਹਿਬ ਦੇ ਨਾਲ ਰਫੜ ਵੀ ਕਈ ਵਿੱਚ ਐਸੇ ਵੀ ਵਿੱਚ ਸ਼ਾਗਿਰਦ ਨੱਸੇ ਵੀ। ਨਹੀਂ ਯਾਰ ਬੋਲਣ ਡਿਆ ਯਾਰ ਜਿਹੜਾ ਹੁੰਦਾ ਨਾ ਬਸ। ਨਹੀਂ ਮੈਂ ਇਹ ਕਹਿ ਰਿਹਾ ਕਿ ਵੇਖੋ ਉਸਤਾਦ ਵੱਲੋਂ ਤੇ ਕੋਈ ਗੱਲ ਨਹੀਂ ਹੁੰਦੀ। ਸਰ ਪਲੀਜ਼ ਲੀਵ ਦਿਸ ਟੌਪਿਕ। ਆਈ ਕੈਨ ਨॉट, मैं कहता हूँ मेरे मुंह से ऐसी कोई बात ना निकल जाए। नहीं क्योंकि मैं मेरी बात सुने मेरे साथ। अगर मैं बात करना चाह रहा हूँ अकरम साहब जी, मेरे उस्ताद की जब भी बात आती है ना तो मेरे अल्फाज और वो भी एहतराम वाले हो जाते हैं जी। और कोई और गल करो सर। ਅੱਛਾ, ਸਭ ਤੋਂ ਪਹਿਲਾ ਸ਼ਾਗਿਰਦ ਕਿਹੜਾ ਹੋਇਆ ਸਜਾਦ ਜਾਨੀ ਸਾਹਿਬ ਦਾ? ਪਹਿਲਾ ਸ਼ਾਗਿਰਦ ਜੀ ਤੁਸੀਂ ਉਹਨਾਂ ਕੋਲ ਪੁੱਛਣਾ, ਮੈਨੂੰ ਕਿਉਂ ਪੁੱਛਣ ਦੇ? ਨਹੀਂ ਵੈਸੇ ਮੈਂ ਤੁਹਾਨੂੰ ਪੁੱਛ ਰਿਹਾ ਨਾ ਜੀ। ਤੁਸੀਂ ਵੇਖੋ ਨਾ ਉਸਤਾਦ ਦੇ ਨਾਲ ਜਿਹਦੇ ਨਾਲ ਬੰਦਾ ਜੁੜ ਗਿਆ। ਯਾਰ ਭਾਜੀ ਇਹ ਗੱਲ ਨਾ, ਇਹ ਕਿਸੇ ਹੋਰ ਪਾਸੇ ਟੁਰ ਪੈਣਾ ਸਿਸਟਮ। ਨਹੀਂ ਮੈਂ ਮੇਰੀ ਗੱਲ ਸੁਣੋ। ਬੇਸਿਕ ਤੌਰ ਤੇ ਨਾ ਜਿੰਨੇ ਵੀ ਸੀਨੀਅਰ ਨੇ ਨਾ, ਹਾਂਜੀ, ਮੇਰੇ ਉਸਤਾਦ ਜੀ ਨੇ ਕਿਹਾ ਸਜਾਦ ਜਾਨੀ ਸਾਹਿਬ ਨੇ, ਬੇਟਾ ਤੇਰੇ ਸਾਰੇ ਹੀ ਉਸਤਾਦ ਨੇ, ਇਹ ਸਾਰਿਆਂ ਦਾ ਤੇਰੀ ਸ਼ਿਕਾਇਤ ਨਾ ਆਵੇ। ਨਹੀਂ ਉਹ ਤਾਂ ਤੁਸੀਂ ਆਏ ਠੀਕ ਹੈ ਕਿ ਮੈਂ ਕੋਸ਼ਿਸ਼। ਲੇਕਿਨ ਨਾ ਮੇਰੇ ਉਸਤਾਦ ਜੀ ਨੇ ਨਾ ਗੱਲ ਕੀਤੀ ਕਿ ਮੇਰੇ ਬਾਰੇ ਚ ਉਹਨਾਂ ਦਾ ਐਨਾਲਿਸਿਸ ਨੇ ਕਿ ਫੈਸਲਾ ਲੈਣਾ ਜੋ ਵੀ ਹੈ ਜਿਸ ਤਰ੍ਹਾਂ ਵੀ ਹੈ ਇਹ ਬੜਾ ਅੱਛਾ ਹੈ, ਲੇਕਿਨ ਇਹ ਤਾਂ ਕੋਈ ਨਾ ਕੋਈ ਹਰਕਤ ਹੋ ਜਾਂਦੀ ਹੈ। ਠੀਕ ਹੈ, ਉਸਤਾਦਾਂ ਨਾਲ ਵੀ ਹੋ ਗਈ। ਉਸਤਾਦ ਯਾਰ ਮੇਰੇ ਉਸਤਾਦ ਦਾ ਜਿਹੜਾ ਮੇਰਾ ਸਿਸਟਮ ਹੈ ਨਾ, ਮੇਰੇ ਉਸਤਾਦ ਦਾ ਇਹਨਾਂ ਸਿਸਟਮ ਹੈ ਕਿ ਮੈਂ ਉਹਨਾਂ ਨਾਲ ਬੜਾ ਲਾਡ ਕਰਦਾ ਹਾਂ।
ਵਾਹ ਵਾਹ, ਮੇਰਾ ਉਹਨਾਂ ਦਾ ਲਾਡ ਹੈ, ਹੋਣਾ ਵੀ ਚਾਹੀਦਾ। ਮੇਰਾ ਉਹਨਾਂ ਦਾ ਲਾਡ ਹੈਗਾ, ਮੈਂ ਉਹਨਾਂ ਨੂੰ ਲਾਡ ਕਰਦਾ, ਉਹਨਾਂ ਨੂੰ ਮੈਂ ਛੇੜਦਾ ਵਾਂ, ਉਹ ਮੇਰੇ ਨਾਲ, ਮੈਂ ਉਹਨਾਂ ਨਾਲ ਬੜਾ ਇੱਕ ਸਾਡਾ ਇੱਕ ਅਲੱਗ ਹੀ ਯਾਨੀ ਕਿ ਸਿਸਟਮ ਸੈਟਅਪ ਹੈਗਾ ਮੇਰਾ ਉਹਨਾਂ ਦੇ ਨਾਲ। ਮੈਨੂੰ ਮੇਰੇ ਉਸਤਾਦ ਜੀ ਜਾਨ ਤੋਂ ਪਿਆਰੇ ਨੇ। ਤੇ ਕਿੰਨੇ ਮੈਨੂੰ ਆਪਣੀ ਫੈਮਿਲੀ, ਮੈਨੂੰ ਆਪਣੇ ਵਾਲਿदैन, ਭੈਣ ਭਰਾਵਾਂ ਤੋਂ ਬਾਅਦ, ਫਿਰ ਉਸ ਤੋਂ ਬਾਅਦ ਮੇਰੇ ਕਜ਼ਨ, ਮੇਰੇ ਹਮਸਾਏ, ਮੇਰੇ ਰਿਸ਼ਤੇਦਾਰ, ਦੋਸਤ ਅਹਿਬਾਬ ਜਿੰਨੇ ਵੀ ਨੇ, ਮੇਰੇ ਉਸਤਾਦ ਜੀ ਵੀ ਮੇਰੇ ਲਈ ਬਹੁਤ ਅੱਛਾ ਸੋਚਦੇ ਨੇ। ਮੇਰੇ ਉਸਤਾਦ ਜੀ ਮੇਰੇ ਲਈ ਸੋਚਣਾ ਵੀ ਚਾਹੀਦਾ, ਜਿਹੜਾ ਸ਼ਾਗਿਰਦ ਹੁੰਦਾ ਬੰਦਾ ਉਹਦੇ ਲਈ ਸੋਚਣਾ ਚਾਹੀਦਾ ਬੰਦੇ। ਨਹੀਂ ਉਹ ਸੋਚਦੇ ਨਹੀਂ, ਉਹ ਕਰਦੇ ਵੀ ਨੇ, ਕਰਦੇ ਵੀ ਨੇ। ਕਦੀ ਤੁਹਾਡੇ ਕੋਲੋਂ ਕੋਈ ਐਸੀ ਗਲਤੀ ਹੋ ਗਈ ਹੋਏ ਤੇ ਉਸਤਾਦ ਨੇ ਕਿਹਾ ਨਿਕਲ ਜਾ ਹੁਣ ਬਸ, ਬੜੀ ਵਾਰੀ। ਫਿਰ ਕਿਉਂ ਰੱਖ ਲਿਆ ਉਹਨਾਂ ਨੂੰ? ਜੇ ਐਸਾ ਹੋਇਆ ਹਾਂ, ਫਿਰ ਕਿਉਂ ਉਹਨਾਂ ਨੇ ਰੱਖ ਲਿਆ? ਕੋਈ ਤਰਸ ਨਹੀਂ, ਕੋਈ ਤੁਹਾਡੇ ਵੱਲੋਂ ਕੋਈ ਐਸੀ ਕੋਈ ਪੈਰਾਂ 'ਚ ਪੈ ਜਾਣਾ ਜਾਂ ਕੋਈ ਐਸਾ ਬੰਦਾ? ਯਾਰ ਗੱਲ ਪਤਾ ਕੀ, ਅਕਰਮ ਸਾਹਿਬ, ਗਲਤੀਆਂ ਤੁਸੀਂ ਇੰਨੀਆਂ ਮੈਂ ਜਿੰਨੀਆਂ ਮਰਜ਼ੀ ਗਲਤੀਆਂ, ਗਲਤੀ ਉਹ ਅਗਰ ਤੁਸੀਂ ਕਰਦੇ ਹੋ ਨਾ ਤਾਂ ਤੁਸੀਂ ਮਾਫੀ ਮੰਗ ਲਓ, ਯਾਰ ਮੇਰੇ ਕੋਲ ਗਲਤੀ ਹੋ ਗਈ, ਗਲਾਸ ਟੁੱਟ ਗਿਆ, ਕੈਮਰਾ ਟੁੱਟ ਗਿਆ, ਇਹ ਉਹ, ਮਾਫੀ ਹੋਊਗੀ। ਨਹੀਂ ਕੋਈ ਵੱਡੀ ਗਲਤੀ ਹੋ ਜਾਂਦੀ? ਨਹੀਂ ਏਦਾਂ ਦੀ ਨਹੀਂ ਮੈਂ ਕੀਤੀ। ਅਗਰ ਮੈਂ ਉਂਝ ਮੈਂ ਵੈਸੇ ਸਤਾਨਾ ਵਾਂ ਉਸਤਾਦ ਨੂੰ ਕਿ ਛੁੱਟੀ ਕਰ ਲਈਏ, ਮੈਂ ਨਹੀਂ ਗਿਆ, ਠੀਕ ਹੈ ਨਾ। ਉਸਤਾਦ ਜੀ ਨੇ ਕਿਹਾ ਜੀ 2 ਵਜੇ ਨਾਲ ਆ ਜਾਣਾ ਸਾਰੇ, ਤੇ ਮੈਂ 3 ਵਜੇ ਨਾਲ ਗਿਆ ਵਾਂ। ਇੰਝ ਦੀਆਂ ਮੈਂ ਗਲਤੀਆਂ, ਮੈਂ ਕਦੀ ਉਸਤਾਦ ਨਾਲ ਸੈਲਰੀ ਤੋਂ ਰੌਲਾ ਪਿਆ ਹੋਵੇ? ਕਦੇ ਨਹੀਂ ਪਿਆ। ਤੇ ਮੈਂ ਹੁਣ ਤੁਹਾਨੂੰ ਗੱਲ ਦੱਸਾਂ, ਹਾਂਜੀ, ਅਕਰਮ ਸਾਹਿਬ ਉਹਨਾਂ ਦਿੱਤਾ ਵੀ ਨਹੀਂ ਸੈਲਰੀ? ਨਹੀਂ, ਸੈਲਰੀ ਠੱਕ ਕਰਕੇ ਆਂਦੀ। ਤੇ ਜਿੰਨੇ ਵੀ ਅੱਜ ਤੱਕ ਮੈਂ ਕਹਿੰਦਾ ਹਿਸਟਰੀ ਗਵਾਹ ਸਾਡੇ, ਜਿੰਨੇ ਵੀ ਸਾਡੇ ਦਫ਼ਤਰ 'ਚ ਕੰਮ ਕਰਦੇ, ਜਿੰਨੇ ਵੀ ਸ਼ਾਗਿਰਦ ਨੇ, ਜਿੰਨੇ ਵੀ ਜਿਹੜੇ ਐਡਵਾਂਸ ਹੁੰਦਾ ਨਾ ਕਿ ਭਾਵੇਂ 20,000 ਰੁਪਏ ਐਡਵਾਂਸ ਦੇਣਾ ਤੇ ਅਗਲੀ ਸੈਲਰੀ 'ਚੋਂ ਕੱਟ ਲੈਣਾ, ਮੇਰਾ ਅੱਲਾ ਜਾਣਦਾ ਕਦੇ ਵੀ ਨਹੀਂ ਕੱਟੇ ਉਸਤਾਦ ਨੇ। ਵਾਹ, ਬੜੀ ਵਾਰੀ ਹੋਇਆ ਜੀ। ਕਿ ਕਈਆਂ ਨੂੰ ਮੈਂ ਮਸ਼ਵਰਾ ਦਿੰਦਾ ਹੁੰਦਾ ਸੀ, ਫੈਸਲ ਪੈਸੇ ਨਹੀਂ ਹੈ, ਕੀ ਕਰੀਏ? ਉਸਤਾਦ ਕੋ ਮੰਗ। ਅੱਗੋਂ ਸ਼ਾਗਿਰਦਾਂ ਨੂੰ ਵੀ ਤੁਸੀਂ ਮੈਂ ਮਸ਼ਵਰਾ ਦੇਣਾ ਕਿ ਮੰਗੀ ਜਾਓ ਤੇ ਨਹੀਂ ਕੱਟਦੇ? ਨਹੀਂ, ਉਹ ਦਿੰਦੇ ਸੀ, ਕੱਟਦੇ ਵੀ ਨਹੀਂ। ਹਾਂਜੀ, ਨਹੀਂ ਸੀ ਕੱਟ। ਤੇ ਤਰੀਕ ਗਵਾ ਹੁਣ ਇਸ ਸ਼ੋਅ ਤੋਂ ਬਾਅਦ ਭਾਵੇਂ ਕੱਟਣਾ ਸ਼ੁਰੂ, ਲੇਕਿਨ ਨਹੀਂ ਕੱਟਦੇ। ਉਸਤਾਦ ਮੇਰੇ ਦਾ ਬੜਾ ਵੱਡਾ ਜ਼ਰਫ ਹੈ। ਮਸਾ ਉਹਨਾਂ ਦਾ ਜ਼ਿਆਦਾ ਘੱਟ ਹੈ? ਨਹੀਂ ਸਹੀ ਹੈ ਯਾਰ, ਵੈਸੇ ਇੱਕ ਪਿਆਰ ਹੁੰਦਾ ਨਾ, ਬਹੁਤ ਪਿਆਰ ਹੁੰਦਾ, ਉਹ ਕਹਿੰਦੇ ਪਿਆਰ ਦੀ ਵਜ੍ਹਾ ਤੋਂ ਨਹੀਂ ਕੱਟੇ। ਹਾਂਜੀ, ਅੱਛਾ, ਹਾਂਜੀ। ਮਤਲਬ ਤੁਸੀਂ ਮੰਗਦੇ ਰਹਿੰਦੇ ਹੋ ਤਕਰੀਬਨ ਮਹੀਨੇ 'ਚ 2 ਮਹੀਨੇ? ਉਹ ਭਾਜੀ ਗੱਲ ਇਹ ਨਹੀਂ ਹੈ, ਗੱਲ ਹੈ ਵੀ ਕਿ ਹੋ ਜਾਂਦਾ ਨਾ ਅਕਸਰ, ਅੱਧੀ ਹੁੰਦਾ ਹੈ, ਮਤਲਬ ਇੱਕ ਅੱਧੀ ਵਾਰੀ ਹੁੰਦਾ ਹੈ, ਜ਼ਿਆਦਾ ਦੁਰਗੁਣ ਨਹੀਂ ਹੁੰਦਾ। ਉਹਨਾਂ ਨੇ ਕਹਿਣਾ ਤੁਸੀਂ ਕਿਹੜਾ ਬੇਟਾ ਰੋਜ਼ ਮੰਗਦੇ ਰਹੇ, ਕੋਈ ਗੱਲਬਾਤ ਹੈ। ਅਗਰ ਸਾਨੂੰ ਐਡਵਾਂਸ ਦੀ ਜ਼ਰੂਰਤ ਪਈ ਸੀ ਲਈ ਤੇ ਨਹੀਂ ਕੱਟੇ। ਅੱਜ ਤੱਕ ਮੈਂ ਆਪਣੀ ਵੀ ਗੱਲ ਕਰ ਰਿਹਾ, ਕਿਸੇ ਨਹੀਂ ਕੱਟੇ। ਕਦੀ ਐਸਾ ਹੋਇਆ ਹੋਵੇ ਕਿ ਤੁਹਾਨੂੰ ਬਹੁਤ ਭੁੱਖ ਲੱਗੀ ਹੈ, ਉਸਤਾਦ ਹਰੀ ਨਹੀਂ ਕੋਲ ਆਏ, ਪਰ ਮੌਜੂਦ ਨਹੀਂ ਹੈਗੇ, ਵਾਸ਼ਰੂਮ ਹੱਥ ਧੋਣਗੇ, ਤੁਸੀਂ ਖਾਣਾ ਸ਼ੁਰੂ ਕਰ ਦਿਓ? ਕਦੇ ਵੀ ਨਹੀਂ ਹੋਇਆ, ਕਦੇ ਵੀ ਨਹੀਂ ਹੋਇਆ। ਮੈਂ ਅਗਰ ਬੈਠਾ ਹੋਵਾਂਗਾ ਨਾ, ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਉਸਤਾਦ ਦੇ ਨਾਲ ਰੋਟੀ ਨਹੀਂ ਖਾਧੀ? ਉਸਤਾਦ ਜੀ ਦੇ ਨਾਲ ਰੋਟੀ ਨਹੀਂ ਖਾਧੀ ਕਦੇ ਵੀ। ਵਾਹ ਵਾਹ, ਬਸ ਕਿਉਂ ਉਹਨਾਂ ਨੇ ਨਹੀਂ? ਉਸਤਾਦ ਜੀ ਤੋਂ ਬਗੈਰ ਨਹੀਂ ਰੋਟੀ ਖਾਧੀ। ਅੱਛਾ ਜੀ। ਉਸਤਾਦ ਜੀ ਅਗਰ ਗਏ ਨੇ ਨਾ ਵਾਸ਼ਰੂਮ 'ਚ ਜਾਂ ਗਏ, ਤੁਸੀਂ ਇਹ ਗੱਲ ਕਿਹੜੀ ਕਰਨ ਦੇ ਹੈਗੇ? ਉਸਤਾਦ ਜੀ ਉਹਨਾਂ ਨੇ ਆਣਾ ਤੇ ਫਿਰ ਰੋਟੀ ਅਸੀਂ ਖਾਣੀ ਇਕੱਠਿਆਂ ਨੇ। ਅਸੀਂ ਉਹਨਾਂ ਤੋਂ ਬਗੈਰ ਰੋਟੀ ਨਹੀਂ ਖਾਧੀ ਕਦੇ। ਅਦਬ ਜਾਂ ਡਰ? ਡਰ ਕਦੋਂ ਯਾਰ, ਅਦਬ ਹੁੰਦਾ। ਤੇ ਅਕਰਮ ਸਾਹਿਬ ਡਰ ਨਹੀਂ ਹੈਗਾ ਉਸਤਾਦ ਦਾ? ਡਰ ਨਹੀਂ ਤੁਹਾਨੂੰ? ਹੈ ਡਰ ਹੈ। ਨਹੀਂ ਕਹਿੰਦੇ ਨਾ ਡਰ ਕਾਹਦਾ? ਉਹ ਡਰ ਹੁੰਦਾ ਹੈ, ਅਦਬ ਵੀ ਹੁੰਦਾ ਹੈ, ਸਾਰਾ ਕੁਝ। ਮੈਂ ਆਪਣੇ ਉਸਤਾਦ ਕੋ ਬੜਾ ਡਰਦਾ। ਮੈਂ ਕਹਿੰਦਾ ਮੈਂ ਜੋ ਮਰਜ਼ੀ ਹਰਕਤਾਂ ਕਰਾਂ, ਮੈਂ ਆਪਣੇ ਬਈ ਤੁਸੀਂ ਯਕੀਨ ਕਰੋ ਅਕਰਮ ਸਾਹਿਬ, ਮੈਂ ਬੜਾ ਪੰਚਾਇਤੀ ਜਿਹਾ ਆਦਮੀ ਹਾਂ। ਲੱਗਦਾ ਭਾਈ ਮੈਂ ਪੰਚਾਇਤੀ ਜਿਹਾ ਆਦਮੀ ਹਾਂ। ਮੈਂ ਪੂਰੀ ਦੁਨੀਆ ਨਾਲ ਮੈਂ ਮਤਕਾ ਲਾ ਸਕਦਾ ਪੰਚਾਇਤ 'ਚ, ਹਰ ਬੰਦੇ ਨਾਲ। ਮੈਂ ਜੋ ਮਰਜ਼ੀ ਮੇਰੇ ਨਾਲ ਅਲਫਾਜ਼ਾਂ ਦੀ ਜੰਗ ਕਰ ਲਓ ਤੁਸੀਂ, ਮੇਰੇ ਕੋਲ ਜਿਹੜਾ ਜਿੱਤ ਜਾਏ, ਜੋ ਕਹੋਗੇ ਮੈਂ ਦਾਂਗਾ। ਮੈਂ ਡੈਫੀਨੇਟਲੀ ਦੈਟਸ ਵਾਈ ਵੈਰੀ ਟਰੂ ਲੈਵਲ ਝੂਠਾ ਬੰਦਾ ਸੱਚਾ ਹੋਏ, ਨੈਵਰ। ਗੱਲ ਆਵੇ ਕਿ ਮੇਰੇ ਨਾਲ ਅਲਫਾਜ਼ਾਂ ਦੀ ਜੰਗ ਕਰ ਲਓ ਤੁਸੀਂ ਜੀ, ਮੇਰੀ 100% ਕੋਸ਼ਿਸ਼ ਹੋਏਗੀ ਕਿ ਮੈਂ ਅਗਲੇ ਬੰਦੇ ਨੂੰ ਜਿੱਤਣ ਨਹੀਂ ਦਿੰਦਾ। ਅੱਛੀ ਗੱਲ ਹੈ। ਲੇਕਿਨ ਮੈਂ ਆਪਣੇ ਉਸਤਾਦ ਸਾਹਮਣੇ ਮਿੱਟੀ ਆ। ਮੇਰੇ ਉਸਤਾਦ ਦੇ ਸਾਹਮਣੇ ਮੇਰੇ ਕੋਲੋਂ ਗੱਲ ਹੁੰਦੀ ਨਹੀਂ। ਮੈਂ ਡੈਟਸ ਸਟਾਰਟਿੰਗ ਦਾ ਪਲੈਨਿੰਗ ਕਰਕੇ ਗਿਆ ਨਾ ਕਿ ਮੈਂ ਯਾਰ ਛੁੱਟੀ ਲੈਣੀ ਹੈ ਯਾਰ, 2 ਦਿਨ ਦੀ ਛੁੱਟੀ ਲੈਣੀ ਹੈ, ਕੱਲ ਦੀ ਛੁੱਟੀ ਲੈਣੀ ਹੈ। ਤੇ ਮੈਂ ਗਿਆ ਵਾਂ ਤੇ ਮੈਨੂੰ ਉਹਨਾਂ ਨੇ ਕਹਿਣਾ ਹਾਂ ਮੈਂ ਸਰ ਕੀ ਗੱਲ ਖੈਰ ਬੇਟਾ? ਮੈਂ ਕਹਿਣਾ ਕੁਛ ਨਹੀਂ ਹੁੰਦਾ ਜੀ, ਉਹ ਸਹੀ ਤਬੀਅਤ ਠੀਕ, ਸਹੀ ਠੀਕ।
ਅੱਛਾ ਫੈਜ਼ਲ ਸਾਹਿਬ ਮਾਸ਼ਾਅੱਲਾ ਉਸਤਾਦ ਬੜੀ ਤੁਹਾਡੀ ਮੈਂ ਕਹਿੰਦਾ ਕਿ ਮੇਰੇ ਮੈਂ ਨਾ ਦੈਟਸ ਸ਼ਿਵਰਿੰਗ ਪੁਆਇੰਟਡ ਫॉर ਦ ਕੰਬਲ ਲੱਗ ਪੈਂਦੇ ਹਾਂ ਤੁਹਾਡੀ ਇੰਗਲਿਸ਼ ਦੀ ਜ਼ਿਆਦਾ ਸਮਝ ਵੀ ਨਹੀਂ ਨਾ ਆਣੀ ਲੋਕਾਂ ਨੂੰ ਮੁਬਾਰਕ ਹੋਏ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਉਸਤਾਦ ਹੋਰਾਂ ਨੇ ਗੱਡੀ ਵੀ ਸੁਣਿਆ ਗਿਫਟ ਕੀਤੀ ਹਾਂਜੀ ਖੈਰ ਮੁਬਾਰਕ ਉਸਤਾਦ ਨੇ ਗਿਫਟ ਨਹੀਂ ਕੀਤੀ ਅੱਛਾ ਉਹ ਗਿਫਟ ਵਾਲਾ ਹਿਸਾਬ ਹੈ ਅਕਰਮ ਸਾਹਿਬ ਜੀ ਉਹ ਗੱਡੀ ਜਿਹੜੀ ਸੀ ਨਾ ਮੀਰਾ ਉਹ ਹੈਗੀ ਇੰਪੋਰਟਡ ਗੱਡੀ ਜਾਪਾਨੋਂ ਆਈ ਹੈ ਤੇ ਪਾਕਿਸਤਾਨ ਦੀ ਨਹੀਂ ਉਹ ਹਨਾ ਉਹ ਜੀ ਆਈ ਹੈ ਤੇ ਉਹਦੀ ਫਾਈਲ ਗਵਾਚ ਗਈ ਅੱਛਾ ਉਹਦੀ ਫਾਈਲ ਗਵਾਚ ਗਈ ਤੇ ਫਾਈਲ ਲੱਭੀ ਨਹੀਂ ਮੰਗਵਾਈ ਤੁਸੀਂ ਨਹੀਂ ਉਸਤਾਦ ਜੀ ਦੀ ਗੱਡੀ ਸੀ ਉਸਤਾਦ ਜੀ ਦੀ ਗੱਡੀ ਤੇ ਉਸਤਾਦ ਜੀ ਨੇ ਹਾਂ ਫਾਈਲ ਗਵਾਚ ਫਾਈਲ ਉਸਤਾਦ ਜੀ ਕੋ ਗਵਾਚ ਗਈ ਅੱਛਾ ਤੇ ਹੁਣ ਨਾ ਕੀ ਹੋਇਆ ਇਹਨਾਂ ਕੋ ਗੱਡੀ ਹੈ ਸੀ ਆਲਰੇਡੀ ਇਹ ਕਹਿੰਦੇ ਯਾਰ ਮੈਂ ਸੇਲ ਕਰ ਦੇਣੀ ਹੈਗੀ ਉਹ ਪੁਲਿਸ ਆਏਗੀ ਫੜੇਗੀ ਨਹੀਂ ਪੁਲਿਸ ਨਹੀਂ ਆਏਗੀ ਮੂੰਹ ਕਾਲਾ ਨਹੀਂ ਪਾਇਆ ਮੈਂ ਖੋਤੇ ਤੇ ਬਿਠਾ ਕੇ ਉਹਨਾਂ ਤੁਹਾਨੂੰ ਗਿਫਟ ਦੇ ਦਿੱਤੀ ਕਿ ਚਲੋ ਯਾਰ ਤੁਸੀਂ ਉਹਨਾਂ ਨੇ ਖੋਤਾ ਭੇਜ ਦੇਣਾ ਸੀ ਹਨਾ ਇਹ ਗੱਲ ਕਰਨੀ ਮਸਲਨ ਕਿ ਗੱਲ ਹੈ ਨਹੀਂ ਗਿਫਟ ਕਰ ਦਿੱਤੀ ਤੁਹਾਨੂੰ ਗਿਫਟ ਨਹੀਂ ਕੀਤੀ ਭਾਇਨ ਮੈਂ ਉਹਨਾਂ ਨੂੰ ਕਿਹਾ ਕਿ ਉਸਤਾਦ ਜੀ ਕਹਿੰਦੇ ਯਾਰ ਗੱਡੀ ਹਨਾ ਸੇਲ ਕਰ ਦੇਣੀ ਮੇਰੇ ਕੋਲ ਆਲਰੇਡੀ ਹੈ ਵੀ ਖਲੋਤੀ ਇੱਥੇ ਮੈਂ ਕਿਹਾ ਉਸਤਾਦ ਜੀ ਮੈਨੂੰ ਹੀ ਦੇ ਦਿਓ ਤੁਸੀਂ ਅੱਛਾ ਕਹਿੰਦੇ ਯਾਰ ਫੈਸਲ ਮਾਰਕੀਟ ਦੇ ਵਿੱਚ ਇਹਦਾ ਰੇਟ ਲੱਗਾ ਹੀ 25 ਲੱਖ ਰੁਪਇਆ ਵਿਦਆਊਟ ਫਾਈਲ ਵਾਹ ਵਾਹ ਫਾਈਲ ਤੋਂ ਬਗੈਰ 25 ਲੱਖ ਦੀ ਆ ਤੇ ਤੂੰ ਦੱਸ ਕਿੰਨੇ ਦੀ ਲੈਣੀ ਮੈਂ ਬੜੀ ਇਹ ਨਹੀਂ ਕਹਿੰਦਾ ਔਣਿਆਂ ਪੌਣਿਆਂ ਦੀ ਲੈ ਲਈ 8-10 ਦੀ ਨਹੀਂ 10 ਦੀ ਮੈਂ ਉਸਤਾਦ ਜੀ ਨੇ ਕਿਹਾ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡਾ ਪੁੱਤਰ ਆ ਮੈਂ 20 ਲੱਖ ਰੁਪਏ ਦੇਣਾ ਇਹਦਾ ਮੈਨੂੰ ਕਹਿੰਦੇ ਫੈਸਲ ਯਾਰ ਮੇਰਾ ਪੁੱਤਰ ਹੈ ਤੂੰ ਤੇ ਤੂੰ ਗੱਡੀ ਚੰਗੀ ਗੱਡੀ ਮੈਂ ਉਹਨੇ ਕਿਹਾ ਫੈਸਲ ਮੇਰਾ ਪੁੱਤਰ ਹੈ ਬੜਾ ਪਿਆਰ ਹੈ ਤੈਨੂੰ ਲੈ ਗੱਡੀ ਮੈਂ ਨਹੀਂ ਮੈਂ ਗੱਡੀ ਯਾਰ ਉਦੋਂ ਕੋਲ ਅਕਰਮ ਸਾਹਿਬ ਲੈ ਲਈ ਅੱਛਾ ਤੇ 25 ਲੱਖ ਰੁਪਈਆ ਮੈਂ ਕਿਹਾ ਮਾਰਕੀਟ 'ਚ ਤਾਂ 25 ਲਗਾ ਮੈਂ ਪੁੱਤਰ ਆ ਤੁਹਾਡਾ ਮੈਨੂੰ ਉਹ ਤੋਂ ਘੱਟ ਦਿਓ ਮੈਂ ਉਹ ਤੋਂ ਵੀ ਘੱਟ ਪੈਸਿਆਂ ਜਾਣਾ ਉਹਨਾਂ ਕੋਲ ਮੈਂ ਗੱਡੀ ਲੈ ਲਈ ਮੈਂ ਹੁਣ ਗੱਡੀ ਘਰ ਲੈ ਗਿਆ ਅੱਛਾ ਤੇ ਹੁਣ ਮੈਂ ਨਾ ਆਪਣੇ ਲਿੰਕਸ ਵਗੈਰਾ ਯਾਨੀ ਕਿ ਕੀਤੇ ਨੇ ਤਲਕ ਵਗੈਰਾ ਕਾਲ ਸ਼ਾਲ ਇਹ ਉਹ ਫਾਈਲ ਦੀ ਤਿਆਰੀ ਕਰ ਲਈ ਇੱਕ ਫਾਈਲ ਬਣਾਣੀ ਹੈ ਅੱਛਾ 15-20 ਦਿਨਾਂ ਦੇ ਵਿੱਚ ਮੈਂ ਕਿਹਾ ਫਾਈਲ ਬਣਾਣੀ ਹੈ ਤੇ ਗੁੱਲਾ ਕਹਿ ਹੋਈ ਕਿ ਮੈਂ ਆਪਣੇ ਉਸਤਾਦ ਨੂੰ ਨਾ ਇੱਕ ਦਿਨ ਘੁੱਟਣ ਡਿਆ ਮੈਂ ਦੱਸ ਦਿੱਤਾ ਉਹਨਾਂ ਨੂੰ ਫਾਈਲ ਤਿਆਰ ਹੋ ਨਹੀਂ ਦੱਸਿਆ ਨਹੀਂ ਮੈਂ ਉਹਨਾਂ ਨੂੰ ਘੁੱਟਣ ਡਿਆ ਵਾ ਤੇ ਅੱਛਾ ਮੈਂ ਨਾ ਮੁੰਡਿਆਂ ਨੂੰ ਬੋਲਣ ਡਿਆ ਵਾ ਮੈਂ ਕਿਹਾ ਯਾਰ ਆ ਕੀ ਯਾਰ ਸੋਫੇ ਦਾ ਹਾਲ ਕੀਤਾ ਇਹਨੂੰ ਪਰੇ ਕਰਕੇ ਇਹਨੂੰ ਉਰੇ ਕਰਕੇ ਅੱਜ ਸਾਰੇ ਝਾੜੋ ਝੂੜੋ ਕਹਿੰਦੇ ਜੀ ਠੀਕ ਹੋ ਗਿਆ ਉਸਤਾਦ ਜੀ ਕਹਿੰਦੇ ਮੈਂ ਮੁਸ਼ਾਇਰਾ ਕਰ ਲਵਾਂਗਾ ਮੈਂ ਕਿਹਾ ਉਸਤਾਦ ਜੀ ਮੈਂ ਮੇਰਾ ਰੂਮ ਇਹਨਾਂ ਕੋਲ ਸਿੱਧਾ ਪੱਧਰਾ ਕਰਾਵਾਂ ਤੇ ਉਹ ਮੈਂ ਰੂਮ ਸਿੱਧਾ ਪੱਧਰਾ ਕਰਾ ਰਿਹਾ ਵਾਂ ਤੇ ਉਹ ਮੈਟਰਸ ਦੇ ਥੱਲੇ ਫਾਈਲ ਪਈ ਹੋਈ ਗੱਡੀ ਦੀ ਠੀਕ ਹੈ ਅੱਛਾ ਤੇ ਫਾਈਲ ਲੱਭ ਗਈ ਵਾਹ ਵਾਹ ਉਹ ਗੱਡੀ ਜਿਹੜੀ ਹੈ ਨਾ ਟਾਈਮ ਉਹ ਗੱਡੀ 35 ਲੱਖ ਰੁਪਏ ਦੀ ਹੈ ਵਾਹ ਵਾਹ ਤੇ ਮੇਰਾ ਉਸਤਾਦ ਕਹਿੰਦਾ ਮੇਰੇ ਪੁੱਤਰ ਦੀ ਹੈ ਮੈਂ ਉਸਤਾਦ ਜੀ ਮੈਂ ਈਵਨ ਇੱਥੇ ਜ਼ਿਕਰ ਕਿਹਾ ਮੈਂ ਕਿਹਾ ਉਸਤਾਦ ਜੀ ਪਹਿਲੇ ਜਦੋਂ ਮੈਂ ਤੁਹਾਡੇ ਕੋਲ ਗੱਡੀ ਲਈ ਨਾ ਉਦੋਂ ਇਹਦੀ ਫਾਈਲ ਨਹੀਂ ਸੀ ਹੈ ਤੇ ਇੰਨੇ ਦੀ ਮੈਂ ਲਈ ਇੰਨੇ ਦੀ ਮੈਂ ਲਈ ਲਿਹਾਜ਼ਾ ਉਸਤਾਦ ਜੀ ਫਾਈਲ ਇਹ ਗੱਡੀ ਖਲੋਤੀ ਹੈ ਠੀਕ ਹੈ ਹੁਣ ਤੁਸੀਂ ਦੱਸੋ ਤੇ ਹੁਣ ਉਸਤਾਦ ਜੀ ਤੁਸੀਂ ਦੱਸਣਾ ਤੇ ਮੈਨੂੰ ਉਹਨਾਂ ਨੇ ਮੇਰਾ ਮੱਥਾ ਚੁੰਮਿਆ ਮੈਨੂੰ ਕਹਿੰਦੇ ਪੁੱਤਰ ਇਹ ਅੱਜ ਵੀ ਗੱਡੀ ਤੇਰੀ ਹੈ ਤੇ ਕੱਲ ਵੀ ਗੱਡੀ ਤੇਰੀ ਸੀ ਮੈਨੂੰ ਕੁਝ ਵੀ ਨਹੀਂ ਚਾਹੀਦਾ ਪੁੱਤਰ ਸਾਰਾ ਕੁਝ ਤੁਹਾਡਾ ਹੀ ਹੈ ਤੇ ਮੈਨੂੰ ਉਦੋਂ ਮੈਨੂੰ ਬੜਾ ਗਰਵ ਹੋਇਆ ਫਖਰ ਹੋਇਆ ਮੈਨੂੰ ਕਿ ਮੇਰੇ ਉਸਤਾਦ ਜੀ ਨੇ ਮੈਨੂੰ ਡਾਇਆ ਕਿ ਮੈਂ ਸੋਚਿਆ ਸੀ ਮੈਂ ਕਿਹਾ ਯਾਰ 32 ਲੱਖ ਰੁਪਏ ਦੀ ਹੈ ਵੇ ਤੇ ਅਗਰ ਮੈਂ ਤੇ ਬਲਕਿ ਸੇਲ ਨਹੀਂ ਕਰਨੀ ਮੈਨੂੰ ਕਹਿੰਦੇ ਬੇਟਾ ਚੇਂਜ ਕਰਕੇ ਨਾ ਤੂੰ ਸਿਟੀ ਲੈ ਲੈ ਜਾਂ ਕੋਈ ਹੋਰ ਲੈ ਲੈ ਵੱਡੀ ਮੈਂ ਕਿਹਾ ਸਾਜੀ ਕੋਸ਼ਿਸ਼ ਇਨਸ਼ਾਅੱਲਾ ਮੈਂ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤੇ ਇੱਕ ਗੱਲ ਹੋਰ ਅਕਰਮ ਸਾਹਿਬ ਜ਼ਿੰਦਗੀ 'ਚ ਸਟਰਗਲ ਕਰੋ ਜਦੋਂ ਅੱਖ ਖੁੱਲੇ ਸਮਝੋ ਸੁਬਹ ਹੋ ਗਈ ਵਾਹ 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 ਤੇ ਸ਼ੁਰੂ ਹੋ ਜਾਓ ਯਾਰ ਬਹੁਤ ਅੱਛਾ ਅੱਧੀ ਦੁਨੀਆ ਯਾਰ ਐਸੀ ਟੈਨਸ਼ਨ 'ਚ ਨੇ ਯਾਰ ਬਹੁਤ ਜ਼ਿਆਦਾ ਟੈਨਸ਼ਨ ਕੀ ਹੈ ਜੀ ਹੁਣ ਉਹਨਾਂ ਨੂੰ ਟੈਨਸ਼ਨ ਕੀ ਲੱਗੀ ਅੱਧੀ ਦੁਨੀਆ ਨੂੰ ਯਾਰ ਸਾਡਾ ਦਾਦਾ ਜਿਹੜਾ ਨਾ ਆ ਫਰੰਟ ਵਾਲੀਆਂ ਦੁਕਾਨਾਂ 2700 ਦੀਆਂ ਮਿਲ ਰਹੀਆਂ ਸੀ ਜੇ ਲਈਆਂ ਹੁੰਦੀਆਂ ਤੇ ਅੱਜ ਕਰੋੜਾਂ ਦੀਆਂ ਹੀ ਯਾਰ ਤੂੰ ਲੈ ਲੈ ਦਾਦੇ ਨੂੰ ਜੱਟ ਤੂੰ ਲੈ ਲੈ ਨਾ ਕਮਾ ਤੇ ਤੂੰ ਲੈ ਲੈ ਹਾਂਜੀ ਮਿਹਨਤ ਕਰਨਾ ਮਿਹਨਤ ਕਰੋ ਯਾਰ ਅੱਛਾ ਫੈਸਲ ਸਾਹਿਬ ਜਦੋਂ ਤੁਸੀਂ ਚਲੋ ਇਹ ਤਾਂ ਉਸਤਾਦ ਦੀਆਂ ਵੀ ਹੋ ਗਈਆਂ ਵਾਲਾ ਕੋਈ ਆਪਣੇ ਵਿਆਹ ਦਾ ਵਾਕਿਆ ਨਹੀਂ ਤੁਸੀਂ ਵਿਆਹ ਅਕਰਮ ਸਾਹਿਬ ਵਿਆਹ ਕਰਾਚੀ ਬਰਾਤ ਗਈ ਫਿਰ ਨਹੀਂ ਕਰਾਚੀ ਨਹੀਂ ਸੀ ਗਈ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਉਹ ਬਾਅਦ ਦੇ ਵਿੱਚ ਉਹ ਫੈਸਲਾਬਾਦ ਸ਼ਿਫਟ ਹੋ ਗਏ ਸਨ ਫਿਰ ਉਦੋਂ ਮੇਰੀ ਉੱਥੇ ਸ਼ਾਦੀ ਹੋਈ ਤੇ ਦੈਟਸ ਵੈਰੀ ਟਰਨਿੰਗ ਪੁਆਇੰਟ ਯਾਰ ਮੇਰੀ ਜ਼ਿੰਦਗੀ ਚੇਂਜ ਹੋ ਗਈ ਉਹਦੇ ਵਿੱਚ ਵਿਆਹ ਤੋਂ ਬਾਅਦ ਜ਼ਿੰਦਗੀ ਚੇਂਜ ਹੋ ਗਈ ਸਾਰਾ ਕੁਝ ਚੇਂਜ ਹੋ ਗਿਆ ਉਹਨਾਂ ਨੇ ਕਹਿ ਦਿੱਤਾ ਉਹਨਾਂ ਨੇ ਕਿਹਾ ਜੀ ਕਿ ਉਹਦੇ ਮਾਮੇ ਨੇ ਮੈਂ ਤੁਹਾਨੂੰ ਦੱਸਿਆ ਮਾਮੇ ਨੇ ਨਾ ਕੀਤੀ ਸੀ ਜਦੋਂ ਮੇਰੇ ਅੱਬੂ ਕਹਿੰਦੇ ਮੈਂ ਮੇਰੇ ਬੇਟੇ ਦੀ ਪਸੰਦ ਹੈ ਮੇਰੇ ਬੇਟੇ ਨੂੰ
ਤੁਸੀਂ ਦੱਸੋ ਸੋਨੇ 'ਚ ਤੋਲ ਕੇ ਲਿਜਾਈਏ ਕਿ ਨੋਟਾਂ 'ਚ ਤੋਲ ਕੇ ਲਿਜਾਈਏ? ਅੱਛਾ, ਅੱਬਾ ਹੀ ਕਹਿੰਦੇ। ਹਾਂਜੀ। ਵਾਹ ਵਾਹ, ਪੁੱਤਰ ਦਾ ਵਿਆਹ ਹੋਵੇ ਤੇ ਇੰਝ ਹੀ ਹੱਕ ਮਹਿਰ ਤੋਂ ਹੋਣਾ ਹੱਕ ਮਹਿਰ ਤੋਂ ਉਹਨਾਂ ਨੇ ਕਿਹਾ ਜੀ ਕਿ 50 ਲੱਖ ਰੁਪਈਆ, 50 ਲੱਖ ਰੁਪਇਆ ਹੱਕ ਮਹਿਰ ਲਿਖਿਆ ਮੇਰਾ। ਅੱਛਾ, ਹਾਂਜੀ, ਮਾਮੇ ਨੇ ਲਿਖਾਇਆ ਹੋਣਾ ਜਿਹੜਾ ਮਾਮੇ ਨੇ, ਉਹ ਜਿੰਨਾ ਵੀ ਮੇਰੇ ਅੱਬੂ ਨੇ ਕਿਹਾ, ਮੇਰੇ ਅੱਬੂ ਕਹਿੰਦੇ ਬੇਟਾ ਉੱਥੇ ਹੀ ਕਿਹਾ, ਮੇਰੇ ਅੱਬੂ ਨੇ ਕਿਹਾ ਕਿ 50 ਲੱਖ ਰੁਪਈਆ ਤੂੰ ਕਹਿੰਦਾ, ਤੂੰ ਕਰੋੜ ਰੁਪਈਆ ਲਿਖ ਲੈ ਬੇਟਾ। ਵਾਹ ਵਾਹ, ਅਸੀਂ ਵਸਾਣਾ ਹੈ, ਸਾਡੀ ਧੀ ਹੈ, ਸਾਡੀ ਨੂੰਹ, ਅਸੀਂ ਵਸਾਣਾ ਹੈ ਜੀ ਬਿਲਕੁਲ ਜੀ। ਜਿੰਨਾ ਵਸਾਣੀਆਂ ਹੁੰਦੀਆਂ ਉਹਨਾਂ ਨੇ ਕਿ ਅੱਬੂ ਕਹਿੰਦੇ ਜੇ ਦੁਲਹਨ ਨੂੰ ਤੋਲਣਾ ਹੈ ਨਾ ਜ਼ੇਵਰ 'ਚ ਜਾਂ ਨੋਟਾਂ 'ਚ, ਅਸੀਂ ਉਹ ਵੀ ਹੱਕ ਮਹਿਰ ਦੇਣ ਨੂੰ ਤਿਆਰ ਆ। ਤੇ 3 ਕਿ 4 ਬੋਰੀਆਂ ਆਈਆਂ ਸੀ ਨੋਟਾਂ ਦੀਆਂ। ਤੋਲਣ ਦੀ, ਭਾਬੀ ਨੂੰ ਤੋਲਣ ਦੀ। ਯਾਰ 3 ਕਿ 4 ਬੋਰੀਆਂ ਅਕਰਮ ਸਾਹਿਬ ਨੋਟਾਂ ਦੀਆਂ ਲਾਉਂਦੀਆਂ ਸੀ। ਅੱਛਾ। ਤੇ ਅੱਬੂ ਕਹਿੰਦੇ ਸੀ ਕਿ ਇਹਨੇ ਸਾਨੂੰ ਕਹਿਣ ਡਿਆ ਕਿ ਯਾਰ ਇੰਨਾ ਹੱਕ ਮਹਿਰ ਲਿਖਣਾ, ਇੰਨੀ ਜ਼ਮੀਨ ਲਿਖਣੀ, ਇੰਨਾ ਚਲਾ। ਤੇ ਯਾਰ ਇਹ ਤੇ ਗਲਤ ਗੱਲ ਹੈ। ਦੈਟਸ ਰੋਂਗ ਵੇ ਫॉर ਦਾ ਡਰਾਈਵਿੰਗ, ਫॉर ਦਾ ਡਰਾਈਵਿੰਗ। ਇਹ ਰਹਿੰਦੇ ਕਿੱਥੇ ਸੀ, ਆਪਣੇ ਰੈਸ਼ ਕਿੱਥੇ ਸੀ ਫੈਸਲ ਸਾਹਿਬ? ਮੈਂ ਕਨਾਲ ਰੋਡ ਤੇ। ਕਨਾਲ 3-4 ਬੋਰੀਆਂ ਪੈਸਿਆਂ ਦੇ ਨੋਟਾਂ। ਅਕਰਮ ਸਾਹਿਬ ਉਹ ਦੌਰ ਅੱਛਾ ਸੀਗਾ। ਨਹੀਂ, ਜਦੋਂ 3-4 ਬੋਰੀਆਂ ਦੌਰ ਅੱਛਾ ਨੋਟਾਂ ਦੀਆਂ ਲਿਆਂਦੀਆਂ ਘਰ, ਤੇ ਉਹ ਫਿਰ ਅੰਮਾ ਨੇ ਕਿਹਾ ਨਹੀਂ ਚੁੱਕੋ ਚੱਕੀ ਤੇ ਛੱਡ ਕੇ ਉੱਥੋਂ ਪਿਆ ਕੇ ਲਿਆਓ। ਹਾਂ, ਵਾਹ ਵਾਹ ਵਾਹ, ਕਿਆ ਹੋਣਾ ਉਹਨਾਂ ਨੇ? ਐਦਾਂ ਕਿਹਾ ਸੀ ਅਕਰਮ ਸਾਹਿਬ। ਮੈਂ ਨਾ ਜਦੋਂ ਮੇਰੀ ਸ਼ਾਦੀ ਹੋਈ ਨਾ, ਜੀ ਜੀ, ਜਦੋਂ ਰਿਸ਼ਤੇ ਤੋਂ ਹਾਂ ਹੋਈ ਉਹ ਸ਼ਾਦੀ ਮੈਂ ਕੰਪਲੈਕਸ ਰੱਖ ਲਏ ਉਹਨਾਂ ਨੇ, ਸਾਰਾ ਕੁਝ ਹੋ ਗਿਆ। ਦੈਟਸ ਵੈਰੀ ਕੰਪਲੈਕਸ਼ਨ ਵਿਦ ਮਾਈ ਬ੍ਰੇਨ। ਮੈਂ ਕੰਪਲੈਕਸ ਦਾ ਸ਼ਿਕਾਰ ਸੀਗਾ ਕਿ ਯਾਰ ਮੇਰੇ ਨਾਲ ਮੇਰੇ ਕਜ਼ਨ ਨਾਲ ਮੇਰੇ ਕੋਲ ਖਤ ਲਿਖਾਣ ਆਉਂਦਾ ਹੁੰਦਾ ਸੀਗਾ, ਯਾਰ ਮੈਂ ਆਪਣੀ ਮਹਿਬੂਬਾਂ ਦੇਣੀ ਹੈ। ਤੇ ਮੈਂ ਨਾ ਸੋਚਦਾ ਹੁੰਦਾ ਸੀ ਕਿ ਯਾਰ ਜੇ ਤੁਸੀਂ ਇਹ ਵੀ ਕੰਮ ਕਰਦੇ ਹੋ। ਨਹੀਂ ਕੰਮ ਨਹੀਂ ਸੀ ਕਰਦਾ, ਮੈਂ ਸਿਰਫ ਲਿਖਣ ਵਾਲਾ ਕੰਮ ਕਰਦਾ ਹੁੰਦਾ ਸੀ। ਅੱਛਾ ਅੱਛਾ, ਮੈਂ ਕਿਹਾ ਸੁਣਾ। ਤੇ ਜਦੋਂ ਮੇਰੀ ਸ਼ਾਦੀ ਹੋਈ ਨਾ ਅਕਰਮ ਸਾਹਿਬ, 4 ਲੜਕੀਆਂ ਹਾਂਜੀ ਹਾਂਜੀ, 4 ਆ ਕੇ ਰੋਈਆਂ ਸੀ ਓਏ ਹੋਏ ਕਿ ਸਾਡੀ ਖੁਆਇਸ਼ ਨਹੀਂ ਪੂਰੀ ਹੋਈ, ਸਾਡਾ ਖੁਆਬ ਹੋਗਾ ਸ਼ਹਜ਼ਾਦਾ ਨਹੀਂ ਮਿਲਿਆ ਮੇਰੇ ਵੱਲੋਂ। ਉਹ ਇੰਨਾ ਰੋਈਆਂ ਫੂਟ ਫੂਟ ਕੇ। ਕਹਿੰਦੀ ਫਿਰ ਉਹਨੇ ਹਜ਼ਾरों ख्वाहिशें ऐसी कि हर ख्वाहिश पे दम निकले, बहुत निकले और माकाम निकले। कहती मेरी जिंदगी च सारी ख्वाहिश पूरी हुई, लेकिन फैसल मेरी जिंदगी च नहीं आया, ऐ मेरी ख्वाहिश नहीं पूरी हुई। तो मैं उन्होंने कहा तू मैंने पहले क्यों नहीं दसिया? आओ कहती कि मैं कदे भी लड़की नहीं पहले कहती, कहती मैं वेट कीता तेरा, मैं वेट करांगी, इंतजार रहेगा सारी जिंदगी। हजे भी मेरा ख्याल शादी हो गई, उन्हें शादी नहीं की हजे भी इस गल उस कुड़ी ने। आहो, ਜਦੋਂ ਅੱਖਾਂ ਹੀ ਨਹੀਂ ਠੀਕ ਤੇ ਫਿਰ ਸ਼ਾਦੀ ਕਿੱਥੋਂ ਹੋਣੀ? ਨਹੀਂ ਫਿਰ ਉਸ ਤੋਂ ਬਾਅਦ ਜਦੋਂ ਮੇਰੀ ਸ਼ਾਦੀ ਅਕਰਮ ਸਾਹਿਬ ਹੋਈ ਹੈ ਨਾ। ਅੱਛਾ, ਤੁਸੀਂ ਯਕੀਨ ਕਰੋ ਅਕਰਮ ਸਾਹਿਬ ਕਿ ਹਾਰ ਬੜੇ ਪਏ ਮੈਨੂੰ ਨੋਟਾਂ ਦੇ। ਉਦੋਂ ਨੋਟਾਂ ਦੇ ਹਾਰ ਚੱਲਦੇ, ਉਦੋਂ ਚੱਲਦੇ ਨੋਟਾਂ ਦੇ ਹਾਰ ਸੀ, 5 ਦੇ, 10 ਦੇ, 200 ਰੁਪਏ 2 ਰੁਪਏ ਦੇ। ਰੁਪਈਏ ਦਾ ਨੋਟ ਵੀ ਚੱਲਦਾ ਹੁੰਦਾ ਸੀ, 2 ਰੁਪਏ ਵਾਲਾ ਨੋਟ ਵੀ ਸੀ, ਇੱਕ ਨੀਲਾ ਚੱਲਦਾ ਹੁੰਦਾ, ਉਹ 100 ਦਾ ਹਾਰ ਹੁੰਦਾ ਸੀ, ਠੀਕ ਹੈ ਨਾ। ਤੇ ਭੈਣ ਉਹ ਹਾਰ ਜਿਹੜਾ ਸੀ ਨਾ, ਉਹ ਇੰਝ ਕਰਕੇ ਨਾ ਉੱਤੇ ਤੱਕ ਆ ਗਏ, ਇਹ ਉੱਪਰ ਤੱਕ ਆ ਗਏ। ਅੱਛਾ, ਕਿ ਮੇਰਾ ਮੂੰਹ ਲੁਕ ਗਿਆ ਹਾਰਾਂ 'ਚ। ਅੱਛਾ, ਉਹ ਕੁੱਲਾ ਦਾ ਜਿਵੇਂ ਨੋਟ ਹੀ ਨਹੀਂ ਚੱਲਣ ਦੇ, ਬੜਾ ਯਾਨੀ ਕਿ ਮੋਟਾਪਾ। ਅੱਬੂ ਨੇ ਉੱਪਰੋਂ ਸੋਟੀ ਫੜਾਤੀ ਮੈਨੂੰ। ਅੱਛਾ, ਕਿ ਬੇਟਾ ਇਹਦੀ ਸੀਟ ਤੇ ਯਾਨੀ ਕਿ ਨਾ ਚੱਲੀ ਗਈ। ਉਹ ਸੋਟੀ ਵੀ ਯਾਨੀ ਕਿ ਈਵਨ ਕਿ ਉਹਦੇ ਵਿੱਚ ਵੀ ਲੋਕਾਂ ਨੇ ਹਾਰ ਪਾਏ, ਉੱਤੋਂ ਹਾਰ ਪੈਂਦੇ ਗਏ, ਸੋਟੀ ਵੀ ਵਿੱਚ ਆ ਗਈ। ਕਿ ਤੇਰੀ ਹੀ ਸ਼ਾਦੀ ਹੋ ਗਈ ਹੋਣੀ ਡੈਫੀਨੇਟਲੀ। ਹਾਂ, ਤੁਹਾਡਾ ਵਿਆਹ? ਹਾਂਜੀ। ਤੇ ਫਿਰ ਜਦੋਂ ਤੁਸੀਂ ਗਏ ਉਹਨਾਂ ਦੇ ਘਰ ਕੁੜੀ ਵਾਲਿਆਂ ਦੇ, ਹਾਂ, ਉਹ ਫਿਰ ਉਂਝ ਨੋਟਾਂ 'ਚ ਹੀ ਗਏ ਡਾਂਸ ਮੇਲ? ਨਹੀਂ ਨੋਟ ਤੇ ਫਿਰ ਅਸੀਂ ਉਧਰ ਜਦੋਂ ਮੈਂ ਉਹਨਾਂ ਦੇ ਘਰ ਪਹੁੰਚਿਆ ਨਾ, ਮੇਰੀ ਬਰਾਤ ਅਕਰਮ ਸਾਹਿਬ ਹਾਥੀ ਤੇ ਗਈ ਸੀ। ਵਾਹ ਵਾਹ ਵਾਹ, ਕਿਉਂਕਿ ਉਹ ਸਾਡਾ ਯਾਨੀ ਕਿ ਨਾ ਉਹ ਮੁਗਲਾਂ ਦਾ ਸਿਸਟਮ ਜਿਹੜਾ ਮੁਗਲ ਹਾਥੀ ਤੇ ਜਾਂਦੇ ਹਨ। ਹਾਂ, ਤੇ ਉਹ ਬੜਾ ਖੂਬਸੂਰਤ, ਉਹ ਕਰਾਚੀਓ ਮੰਗਾਇਆ ਸੀ ਹਾਥੀ ਮੇਰਾ ਖਿਆਲ ਅੱਬੂ ਨੇ। ਉੱਤੇ ਉਹ ਟੋਕਰੀ ਲਾਈ ਸੀਗੀ, ਬੜੀ ਖੂਬਸੂਰਤ ਉਹ ਡੋਲੀ ਜਿਹੀ ਬਣੀ ਸੀਗੀ, ਤੇ ਉੱਥੇ ਯਾਨੀ ਕਿ ਨਾ ਮੈਂ ਬੈਠ ਕੇ ਤੇ ਫਿਰ ਮੈਨੂੰ ਟੋਕਰੀ ਦੇ ਵਿੱਚ ਤੁਸੀਂ ਗਏ। ਯਾਰ ਬੜਾ ਯਾਨੀ ਕਿਸੇ ਦਿਨ ਮੈਂ ਨਾ ਸ਼ੇਅਰ ਕਰਾਂਗਾ ਤੁਹਾਡੇ ਨਾਲ ਵੀਡੀਓ ਆਪਣੀ। ਸਿਰਫ ਨਹੀਂ ਬਰਾਤ ਦੀ, ਸਿਰਫ ਬਰਾਤ ਦੀ। ਅੱਛਾ ਅੱਛਾ, ਬਰਾਤ ਦੀ ਜਦੋਂ ਗਈ ਹੈ, ਸ਼ਾਦੀ ਦੀ ਨਹੀਂ, ਸਿਰਫ ਬਰਾਤ ਦੀ। ਸਿਰਫ ਬਰਾਤ ਦੀ, ਵਲੀਮੇ ਦੀ ਜਾਂ ਦੂਜੇ। ਤੇ ਆਪਣਾ ਹਾਂਜੀ, ਜਦੋਂ ਆਏ ਨੇ ਸਾਡੀ ਭੈਣ, ਸਾਡੀ ਭਰਜਾਈ ਸਾਡੀ, ਜਦੋਂ ਤੁਸੀਂ ਵਿਆਹ ਕੇ ਲਿਆਏ ਘਰ ਆ ਗਏ ਜਦੋਂ, ਤੇ ਜਦੋਂ ਬੈਠੇ ਨੇ ਆ ਕੇ ਇੱਕ ਰਸਮ ਹੁੰਦੀ ਹੈ ਨਾ, ਮੂੰਹ ਵਹਾਈ। ਮੈਂ ਡਾਇਮੰਡ ਦਾ ਹਾਰ ਦਿੱਤਾ ਸੀਗਾ। ਹਾਂਜੀ, ਡਾਇਮੰਡ ਦਾ ਭਾਬੀ ਹੋਰਾਂ ਨੂੰ। ਹਾਂਜੀ, ਡਾਇਮੰਡ
ਮੂੰਹ ਵਹਾਉਣ ਦਾ। ਮੂੰਹ ਖਾਂਦੇ। ਉਦੋਂ ਕੋਈ ਸਿਆਣਾ ਨਹੀਂ ਸੀ ਹੁੰਦਾ ਕਿ ਅਸਲ ਹੈ ਕਿ ਨਕਲ ਹੈ ਜਾਂ ਉਹਨਾਂ ਨਹੀਂ ਨੇ ਨਹੀਂ ਅਕਰਮ ਸਾਹਿਬ, ਉਹ ਦੌਰ ਬੜਾ ਖਾਲਸ ਹੁੰਦਾ। ਕਿੰਨੇ ਦਾ ਆਇਆ ਸੀ ਉਹ ਡਾਇਮੰਡ ਉਦੋਂ? ਮੇਰਾ ਜਿੱਥੇ ਦੇ ਘਰ ਆਈਡੀਆ ਸੀ ਕਿ ਇਹ ਗੱਡੀ ਨਹੀਂ ਜਿਹੜੀ ਚੱਲ ਰਹੀ ਅਲੋਨ ਦੀ, ਅਲੋਨ ਮਸਤ ਟੈਸਲਾ। ਟੈਸਲਾ, ਹਾਂ। ਉਹ ਅੱਜ ਉਹ ਗਰਹਾਰ ਵਿੱਚ ਉੱਥੇ ਉਸ ਦੇ ਨਾਂ ਦੀਆਂ 3 ਗੱਡੀਆਂ ਆ ਜਾਣਗੀਆਂ। ਏਡਾ ਕੀਮਤੀ? ਹਾਂ ਯਾਰ, ਪਤਾ ਹੀ ਨਹੀਂ ਸੀਗਾ। ਬਿਸਕੁਟ ਹੁੰਦੇ ਸੀ ਸਾਡੇ ਘਰ ਸੋਨੇ ਦੇ। ਅੱਛਾ, ਸੋਨੇ ਦੇ ਬਿਸਕੁਟ ਹੁੰਦੇ ਸੀ। ਤੇ ਵਾਲਦ ਸਾਹਿਬ ਦਾ ਕੀ ਨਾਮ ਸੀ ਉਹਨਾਂ ਦਾ? ਅੱਲਾ ਜੰਨਤ ਨਸੀਬ ਕਰੇ ਉਹਨਾਂ ਨੂੰ। ਮਿਰਜ਼ਾ ਮੁਹੰਮਦ ਹਨੀਫ। ਹਾਂਜੀ, ਮਿਰਜ਼ਾ ਮੁਹੰਮਦ ਹਨੀਫ ਤੁਹਾਡੇ ਵਾਲਦ ਸਾਹਿਬ? ਹਾਂਜੀ, ਅੱਬੂ ਦਾ ਨਾਮ ਸੀ। ਤੇ ਸੋਨੇ ਦੇ ਬਿਸਕੁਟ ਹੁੰਦੇ ਸੀ? ਪਤਾ ਨਹੀਂ ਸੀ ਹੈਗਾ ਅੱਬਾ ਜੀ ਨੂੰ ਵੀ ਨਹੀਂ ਪਤਾ ਕਿ ਸੋਨੇ? ਯਾਰ ਸਾਨੂੰ ਪਤਾ ਸੀ ਕਿ ਅੱਗੋਂ ਮਹਿੰਗਾਈ ਹੋ ਜਾਣੀ। ਸਾਨੂੰ ਪਤਾ ਸੀ ਕਿ ਦੌਰ ਚੇਂਜ ਹੋ ਜਾਣਾ। ਸਾਨੂੰ ਪਤਾ ਕਿ ਇੰਜ ਹੋ ਜਾਣਾ। ਉਦੋਂ ਤੁਸੀਂ ਲੋਹੇ ਲੈ ਲੈਣ ਵਾਲਿਆਂ ਨੂੰ ਦੇ ਦਿੱਤੇ ਉਹਨਾਂ ਨੂੰ ਵਿੱਚ? ਨਹੀਂ ਨਹੀਂ, ਹਾਂ, ਦਾਦਾ ਜੀ ਨੇ ਜਦੋਂ ਇਲੈਕਸ਼ਨ ਲੜਿਆ ਨਾ, ਉੱਥੇ ਫਿਰ ਉਹ ਬੜਾ ਕੁਛ ਨਹੀਂ ਹੋਇਆ, ਨੁਕਸਾਨ ਹੋਇਆ ਬਹੁਤ ਜ਼ਿਆਦਾ। ਫਿਰ ਉੱਥੋਂ ਮਾਈਗ੍ਰੇਸ਼ਨ ਕਰਕੇ ਕਰਾਚੀ ਇਲੈਕਸ਼ਨ ਬੜਿਆਂ ਨੂੰ ਝਾੜ ਗਿਆ। ਮਾਈਗ੍ਰੇਸ਼ਨ ਕੀਤੀ ਫਿਰ ਉਹਨਾਂ ਨੇ, ਇੱਥੇ ਫਿਰ ਪਾਕਿਸਤਾਨ ਆ ਗਏ ਸੀ। ਪਹਿਲਾਂ ਕਿੱਥੇ ਹਾਂ? ਕਰਾਚੀ। ਅੱਛਾ, ਪਹਿਲੇ ਕਰਾਚੀ ਸੀਗੇ, ਫਿਰ ਇੱਧਰ ਆ ਗਏ। ਕਰਾਚੀ ਤੋਂ ਫਿਰ ਇੱਧਰ ਆ ਗਏ। ਅਕਰਮ ਸਾਹਿਬ, ਜਿਹੜਾ ਦੌਰ ਵਾਲਦੈਨ ਨਾਲ ਗੁਜ਼ਰੇ ਅੱਛਾ ਹੀ ਹੁੰਦਾ ਹੁੰਦਾ, ਲੇਕਿਨ ਅੱਬਾ ਕਹਿੰਦੇ ਸੀ ਬੜੇ ਹੀ ਸੁੱਖ ਪਾਉਂਦੇ ਸੀ। ਹਾਂ, ਬਸ ਇਹੀ ਗੱਲ ਹੈ। ਜਦੋਂ ਦਾ ਅੱਬਾ ਬਣੇ ਆ, ਇਹ ਕੀ ਮਿਸਾਲ ਤੁਹਾਡੀਆਂ ਗੱਲਾਂ ਨੇ ਮੇਰੇ ਹੋਸ਼ ਢਾਤੇ ਨੇ। ਅਕਰਮ ਸਾਹਿਬ, ਸੋਨੇ ਦੇ ਬਿਸਕੁਟ, ਭਾਬੀ ਨੂੰ ਡਾਇਮੰਡ ਦਾ ਅਕਰਮ ਸਾਹਿਬ ਹਾਰ, ਬਿਲੀਵ ਉਹ ਕਰੋ, ਵੇਚੋਗੇ ਟੈਕਸਲਾ ਗੱਡੀਆਂ ਆ ਜਾਣਗੀਆਂ 3-4। ਮੇਰਾ ਬੇਟਾ ਨਾ, ਹਾਂਜੀ ਹਾਂਜੀ, ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ, ਸੁਹੇਲ, ਉਹ ਮਾਸ਼ਾਅੱਲਾ, ਕਿੰਨੇ ਬੱਚੇ ਨੇ? ਮੇਰੇ 3 ਬੱਚੇ ਨੇ, 2 ਬੇਟੇ 1 ਬੇਟੀ। ਅੱਲਾ ਉਹਨਾਂ ਦੀ ਜ਼ਿੰਦਗੀ ਕਰੇ। ਉਹਨਾਂ ਦੇ ਸਾਹਮਣੇ ਇਹੋ ਜਿਹੀ ਗੱਲ ਨਹੀਂ ਕਰਨੀ। ਹਾਂ, ਪਤਾ ਕੀ, ਵੱਡਾ ਬੇਟਾ ਤੁਹਾਨੂੰ ਪਤਾ ਮਾਸ਼ਾਅੱਲਾ, ਬੜੀ ਇੱਜ਼ਤ ਹੁੰਦੀ ਜੇ ਘਰ 'ਚ। ਮੇਰਾ ਬੇਟਾ ਭੁੱਲ ਕੇ ਵੀ ਨਹੀਂ ਕਰਨੀ। ਹਾਂ, ਨਹੀਂ। ਬੱਚਿਆਂ ਦੇ ਸਾਹਮਣੇ ਇਹੋ ਜਿਹੀ ਗੱਲ ਨਹੀਂ ਕਰਨੀ। ਚਲੋ ਮੈਂ ਤਾਂ ਬਰਦਾਸ਼ਤ ਕਰ ਗਿਆ, ਤੁਹਾਡਾ ਦੋਸਤ ਵੀ ਆ, ਯਾਰ ਵੀ ਆ, ਸੀਨੀਅਰ ਵੀ ਆ ਥੋੜਾ ਪਤਾ, ਲੇਕਿਨ ਤੁਸੀਂ ਜ਼ਿਆਦਾ ਸੀਨੀਅਰ। ਨਹੀਂ ਸੁਹੇਲ ਜਿਹੜਾ ਮਾਸ਼ਾਅੱਲਾ ਮੇਰਾ ਬੇਟਾ, ਹਾਂਜੀ ਹਾਂਜੀ, ਤੁਸੀਂ ਉਹ CEO ਹੈਗਾ ਸੁਹੇਲ ਫੈਸਲ ਆਫੀਸ਼ੀਅਲ ਦਾ। ਅੱਛਾ। ਤੇ ਉਹ ਬਸ ਸ਼ੁਕਰ ਕਿ ਉਹ ਹੁਣ ਉਹਦੀਆਂ ਜਿਹੜੀਆਂ ਹਰਕਤਾਂ, ਚੈਨਲ ਦੇ ਮਾਲਕ ਨੇ, ਉਹਨਾਂ ਨੇ ਉਹਨਾਂ ਨੂੰ ਵੇਖੋ ਕਿਹੜੀ ਉਮਰੇ ਕੀ ਦੇ ਦਿੱਤਾ ਹੈ ਕਿ ਨਹੀਂ? ਜਿਵੇਂ ਤੁਹਾਡੇ ਵਾਲਦ ਸਾਹਿਬ। ਅਕਰਮ ਸਾਹਿਬ, ਮੈਨੂੰ ਗੱਲ ਯਾਦ ਆ ਗਈ, ਮੈਂ ਜਦੋਂ ਬੇਟੇ ਦੀਆਂ ਹਰਕਤਾਂ ਵੇਖਦਾ ਜਾਂ ਉਹਦਾ ਕੰਮ ਵੇਖਦਾ ਨਾ, ਤਾਂ ਮੈਨੂੰ ਸ਼ੇਰ ਯਾਦ ਆਉਂਦਾ ਕਿ आज मेरे बच्चे ने की है चांद की फरमाइश, आखिर बच्चा मेरा है बाप पर ही जाएगा। वाह वाह, ਉਹ ਆਇਆ ਮੈਂ I will try my best and then next time for the ਮੈਂ ਤੁਹਾਨੂੰ ਨੈਕਸਟ ਟਾਈਮ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਤੁਹਾਡੇ ਨਾਲ ਜੀ I will go to now and ਮੇਰੇ ਸਲਾਮ ਮੈਂ ਬੰਦ ਕਰਦਾ ਚੈਨਲ ਆਪਣਾ। ਨਹੀਂ no carry on। ਮੇਰੇ ਕੋਲ ਹੋਣਾ ਹੀ ਨਹੀਂ। why what is reason about that? you ਯਾਰ ਪ੍ਰੋਬਲਮ ਇਹ ਵੇ ਕਿ ਮੈਂ ਜੋ ਅੱਜ ਸੁਣ ਬੈਠਾ ਫੈਸਲ ਸਾਹਿਬ, ਦਿਲ ਕਰਦਾ ਮੈਂ ਕੈਮਰੇ ਤੋੜ ਦਿਆਂ। ਅੱਲਾ ਰਹਿਮ ਕਰੇ। ਕਦ ਅੱਲਾ ਰਹਿਮ ਕਰੇ। ਕੀ ਮਸਲਾ ਇਹ ਕਿਹੜਾ ਕੀਤਾ, ਕਿਹੜੇ ਕਰਨ ਲਿਆ? ਨਹੀਂ ਇਹ ਕਿਹੜੇ ਤੇਰੇ ਦਾਦੇ ਨੇ ਤੇਰੇ ਲਈ ਲਿਆਂਦਾ ਤੇ ਤੂੰ ਇਹ ਕਰ ਦਿੱਤਾ? ਮੇਰਾ ਖਾਨਦਾਨੀ, ਮੈਂ ਕਾ ਤੂੰ ਕਿਸੇ ਨੂੰ ਰੋਕ ਕੇ ਵਿਖਾਵਾਂ? ਕਿਹੜੇ ਖਾਨਦਾਨ? ਅਲਹਮਦੁਲਿਲਾ। ਕਿੱਥੇ ਬਿਸਕੁਟ ਖਾਲੇ ਪਏ? ਤੁਹਾਡੇ ਘਰ ਖਾਣ ਲਈ ਬਿਸਕੁਟ ਨਹੀਂ ਹੈਗੇ ਤੇ ਤੂੰ ਕਹਿੰਦੇ ਕਿ ਸੋਨੇ ਦੇ ਬਿਸਕੁਟ ਜਾਂਦੇ ਆ ਕਿਸੇ ਕੋਲ? ਮੈਂ ਕਾ ਤੂੰ ਖਾਵਾਂ? ਮੈਂ ਕਿਸੇ ਨੂੰ ਕਿਉਂ ਕਹਾਂ ਕਿ ਮੈਂ ਇੰਜ ਮਾਉਂ? ਅੱਲਾ ਦਾ ਸ਼ੁਕਰ, ਆਪਣੇ ਘਰੋਂ ਖਾ ਪੀ ਕੇ ਸੋਨੇ ਆ। ਅੱਲਾ ਨੇ ਇੱਜ਼ਤ ਬਣਾਈ ਹੋਏ ਨਾ, ਇੱਜ਼ਤ ਬਣਾਈ ਦੀ ਹੈ। ਅੱਛਾ, ਆਪਣੀ ਇੱਜ਼ਤ ਕਰਾਈ ਦੀ ਹੈ। ਇੱਜ਼ਤ ਹੀ ਕਰਨ ਨੇ ਆ। ਏਡੇ ਤੋਂ ਕਿਹੜੀ ਇੱਜ਼ਤ ਕਰਨੇ ਆ? ਯਾਰ ਬਾਕਰਮ ਨਾ ਕਰਿਆ ਕਰੋ ਯਾਰ। ਨੋਟਾਂ ਦੇ ਹਾਰ ਤੇ ਉੱਤੇ ਡਾਂਗ ਫੜਾ ਕੇ ਉਹਦੇ ਤੇ ਵੀ ਨੋਟ ਪਾ ਤੁਸੀਂ ਨਾ ਮੈਨੂੰ ਕੱਟ ਕਰ ਦੋ, ਨਾ ਲਾਓ, ਘੱਟ ਕਰ ਦੋ। ਏਡੀ ਕਿਹੜੀ ਗੱਲ? ਤੈਨੂੰ ਮੈਂ ਕਿਹਾ ਯਾਰ ਉਹ ਗੱਲਾਂ ਕਰਨੀਆਂ ਨਾ ਜਿਹੜੀਆਂ ਲਾਗ ਜਾਂਦੀਆਂ। ਛੱਡ ਦਿਓ, ਨਾ ਕਰੋ ਤੁਸੀਂ, ਨਾ ਕਰੋ। ਏਡਾ ਤੂੰ ਖਾਨਦਾਨੀ ਯਾਰ ਬਾਕਰਮ ਖਾਨਦਾਨ ਦੀ ਕਰਨਾ ਚਾਹੀਦੀ। ਤੇਰੀ ਬੜੀ ਮਿਹਰਬਾਨੀ ਹੈ ਯਾਰ। ਆ ਵੇਖ ਲੈ ਯਾਰ ਕਦੀ ਮੁਗਲ ਖਾਨਦਾਨ ਨੇ, ਕਿਹੜਾ ਮੁਗਲ ਖਾਨਦਾਨ ਨੂੰ ਦੱਸ? ਕਿਹੜਾ ਤੂੰ ਡਾਇਮੰਡ ਦਾ ਹਾਰ ਭਾਬੀ ਨੂੰ ਪਾਤਾ ਸੀ ਜਿਹੜਾ ਉੱਥੇ? ਯਾਰ ਕਰਮ ਸਾਹਿਬ, ਇਹ ਕਿਹੜੀ ਗੱਲ ਹੋ ਗਈ? ਤਾਂ ਫਿਰ ਉਹ ਸਿੱਧਾ ਦੱਸ, ਝੂਠ ਨਹੀਂ ਨਾ ਬੋਲਣਾ। ਮੇਰੇ ਚੈਨਲ ਤੇ ਮੈਂ ਆਪਣਾ ਕਿਉਂ ਘਟਾਵਾਂ? ਮੇਰੇ ਚੈਨਲ ਤੇ ਮੈਂ ਕਿਉਂ ਘਟਾਵਾਂ ਆਪਣਾ? ਝੂਠ ਨਹੀਂ ਚੱਲੇਗਾ ਫੈਸਲ ਸਾਹਿਬ ਮੇਰੇ ਚੈਨਲ। ਝੂਠ ਨਹੀਂ ਚੱਲੇਗਾ ਹੈ? ਤੁਸੀਂ ਸੱਚ ਬੋਲਿਆ? ਹਾਂ। ਕਿਹੜੀ ਮੈਂ ਗੱਲ ਗਲਤ ਕੀਤੀ ਦੱਸ? ਚੈਨਲ ਤੇ ਹੈ ਨਾ, ਰਿਕਾਰਡਿੰਗ ਤੇ ਮੇਰੇ ਨਾਲ ਗਏ ਸੀ। ਹਾਂ। ਤੇ ਜਿੱਥੇ ਅਸੀਂ ਬੈਠੇ ਸੀ ਨਾ, ਉਹਦਾ ਮੈਨੂੰ ਪਤਾ ਤੇ ਤੁਸੀਂ ਕਿਹਾ ਮੈਂ ਹਸਪਤਾਲੋਂ ਦਵਾਈ ਲੈ ਕੇ ਆਇਆ। ਐ ਨਹੀਂ ਝੂਠ? ਇਸ ਗੱਲ ਨਾਲ ਉਹਦਾ ਕੀ ਪਤਾ ਲੱਗੇਗਾ? ਬੜਾ ਤਾਂ ਲਓ, ਜਾਓ ਭਾਜੀ। ਮਾਫੀ ਚਾਹਨਾ ਨਾਜ਼ਰੀਨ,
ਤਲਖੀ ਹੋਈ ਥੋੜੀ ਬਹੁਤੀ, ਲੇਕਿਨ ਯਾਰ ਮਿਲਨੇ ਤੁਹਾਨੂੰ ਫਿਰ ਜਲਦੀ, ਠੀਕ ਹੈ ਨਾ। ਲੇਕਿਨ ਇਸ ਤਰ੍ਹਾਂ ਦੇ ਬੰਦੇ ਨੂੰ ਕੀ ਕਰਾਂ ਯਾਰ।